ਪੰਚਾਇਤਾਂ ਤੋਂ। ਪੰਚਾਇਤਾਂ ਨੂੰ ਲੋਕਤੰਤਰ ਦੀ ਮੁੱਢਲੀ ਇਕਾਈ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਨੇ। ਲੰਘੇ ਦਿਨੀ ਸਰਕਾਰ ਨੇ ਇਹ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ, ਪਰ ਹੁਣ ਸਰਕਾਰ ਪੰਚਾਇਤਾਂ ਭੰਗ ਕਰਕੇ ਫਸ ਕਿਵੇਂ ਗਈ ਜੀ? ਪ੍ਰਵੀਨ ਜੀ, ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਪੈਂਡਿੰਗ ਨੇ। ਮਤਲਬ ਦਸੰਬਰ ਤੋਂ ਬਾਅਦ ਕਦੇ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਸੀ, ਕਿਉਂਕਿ ਜੇਕਰ ਪਿਛਲੀ ਵਾਰ ਦੇ ਕਾਰਜਕਾਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲਗਭਗ 10 ਜਨਵਰੀ ਤੱਕ ਦਾ ਸਮਾਂ ਪੰਚਾਇਤਾਂ ਕੋਲ ਹੈਗਾ ਹੈ। ਸੋ ਉਸ ਹਵਾਲੇ ਨਾਲ ਮਤਲਬ ਕਿ ਇਹਦੇ ਉੱਤੇ ਸਵਾਲ ਆਇਆ ਸੀਗਾ ਕਿ ਇਹ ਕਾਹਲੀ ਕਿਉਂ ਕੀਤੀ ਗਈ, ਏਦਾਂ ਪੰਚਾਇਤਾਂ ਭੰਗ ਕਰਨ ਦੀ ਕਵਾਇਦ ਕਿਉਂ ਚਲਾਈ ਗਈ। ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਪੰਜਾਬ 'ਚ ਇਸ ਮੌਕੇ ਜਿਹੜੀਆਂ ਪੰਚਾਇਤਾਂ ਕਾਰਜਸ਼ੀਲ ਸੀਗੀਆਂ ਉਹ ਬਹੁ ਗਿਣਤੀ ਕਾਂਗਰਸੀ ਪੰਚਾਇਤਾਂ ਸੀਗੀਆਂ ਜੀ, ਕਿਉਂਕਿ ਕਾਂਗਰਸ ਪੱਖੀ ਇਹ ਸਭ ਨੂੰ ਪਤਾ ਕਿ ਪੰਚਾਇਤੀ ਚੋਣਾਂ 'ਚ ਧੱਕਾ ਵੀ ਚੱਲਦਾ, ਕਾਗਜ਼ ਵੀ ਧੱਕੇ ਨਾਲ ਰੱਦ ਕਰਾਉਂਦੇ ਨੇ, ਵੋਟਾਂ ਵੀ ਇੱਧਰ ਉੱਧਰ ਕਰ ਲੈਂਦੇ ਨੇ, ਖੇਡ ਵੀ ਹੋ ਜਾਂਦੀ ਹੈ, ਸੱਤਾ ਆਪਣਾ ਧਿਰ ਵਰਤਦੀ ਆ। ਪਰ ਉਹ ਫੇਰ ਵੀ ਇਹ ਰੱਖਿਆ ਹੋਇਆ ਕਿ ਹਾਂਜੀ ਅਸੀਂ ਵੋਟਾਂ ਪਵਾਈਆਂ, ਅਸੀਂ ਚੋਣਾਂ ਕਰਾਈਆਂ। ਸੋ ਕਈ ਪਿੰਡ ਧਿਰ ਬਣ ਕੇ ਖੜ ਕੇ ਖੁੱਲ ਕੇ ਲੜਦੇ ਵੀ ਨੇ, ਰਾਜਨੀਤਿਕ ਪਾਰਟੀਆਂ ਨੂੰ ਲਾਂਭੇ ਕਰਕੇ ਆਪਣੇ ਦਮ ਤੇ ਚੋਣ ਵੀ ਕਰਾਉਂਦੇ ਨੇ ਤੇ ਉਹ ਸਹੀ ਬੰਦਿਆਂ ਦੀ ਚੋਣ ਵੀ ਹੁੰਦੀ ਹੈ, ਇਹ ਵੀ ਨਹੀਂਗਾ। ਜਾਂ ਕਈ ਪਿੰਡਾਂ ਨੇ ਤੈਅ ਕੀਤਾ ਹੋਇਆ ਕਿ ਆਪਾਂ ਸਰਬਸੰਮਤੀ ਕਰ ਲੈਣੀ, ਜਿਹਦੀ ਸਰਕਾਰ ਆ ਉਹਦਾ ਬੰਦਾ ਬਣਾ ਲਓ ਤਾਂ ਕਿ ਪਿੰਡ ਨੂੰ ਗ੍ਰਾਂਟ ਆਉਂਦੀ ਰਹੇ। ਸੋ ਇਹ ਵੀ ਤਰੀਕੇ ਹੈਗੇ ਨੇ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਤਲਬ ਕਿ 5 ਮਹੀਨੇ ਪਹਿਲਾਂ ਹੀ, ਜੇ 10-12 ਜਨਵਰੀ ਨੂੰ ਜਾ ਕੇ ਸਮਾਂ ਮੁੱਕਣੀ ਆ ਤਾਂ ਤੁਸੀਂ 10 ਅਗਸਤ ਨੂੰ ਇਹ ਗੱਲ ਖਤਮ ਕਰਤੀ। ਤੇ ਫਿਰ ਤੁਸੀਂ ਹਿਸਾਬ ਲਾ ਲਓ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 5 ਮਹੀਨੇ ਪਹਿਲਾਂ ਚੁਣੀਆਂ ਹੋਈਆਂ ਪੰਚਾਇਤਾਂ ਦਾ ਤੁਸੀਂ ਸਮਾਂ ਰਹਿੰਦਿਆਂ ਉਹਨਾਂ ਨੂੰ ਅਚਾਨਕ ਹੁਕਮ ਜਾਰੀ ਕੀਤਾ ਕਿ ਭੰਗ ਕਰ ਦਿਓ ਜੀ। ਕਿਹੜੇ ਅਧਿਕਾਰ ਤਹਿਤ? ਕਿਉਂਕਿ ਇੱਕੋ ਇੱਕ ਫਾਰਮੂਲਾ ਕਿ ਹਾਂ ਭਾਈ ਕੋਈ ਮਾਮਲਾ ਇਹੋ ਜਿਹਾ ਹੋ ਜਾਵੇ ਕਿ ਲੋਕ ਹਿੱਤ ਦੇ ਤਹਿਤ ਤੁਹਾਨੂੰ ਭੰਗ ਕਰਨੀਆਂ ਪੈਣ, ਫਿਰ ਤਾਂ ਹੈ। ਨਾ ਕੋਈ ਮਾਮਲਾ ਸੀ, ਨਾ ਕੋਈ ਘਟਨਾ ਸੀ, ਨਾ ਲੋਕ ਹਿੱਤ ਵਾਲੀ ਕੋਈ ਗੱਲ ਸੀ, ਸਿਰਫ ਇਸ ਲਈ ਕਿ ਤਾਂ ਕਿ ਜਿਹੜੇ ਨੁਮਾਇੰਦੇ ਅਸੀਂ ਕੱਲ ਨੂੰ ਜਿਤਾਉਣੇ ਆ ਉਹ ਹੁਣ ਵਿਚਰ ਸਕਣ, ਉਹਨਾਂ ਨੂੰ ਪ੍ਰਚਾਰਿਆ ਸਕੇ, ਉਹਨਾਂ ਦੇ ਰਾਹੀਂ ਪਿੰਡਾਂ ਦੇ ਕੰਮ ਕਰਾਏ ਜਾ ਸਕਣ, ਉਹਦੇ ਰਾਹੀਂ ਕੋਈ ਚੈੱਕ ਦਵਾਏ ਜਾ ਸਕਣ, ਲੋਕ ਉਹਨਾਂ ਰਾਹੀਂ ਕੰਮ ਕਰਾਉਣ ਤਾਂ ਕਿ ਕੱਲ ਨੂੰ ਸਰਪੰਚ ਜਿੱਤ ਜਾਣ। ਸੋ ਇਸ ਹਵਾਲੇ ਨਾਲ ਮਤਲਬ ਜਦੋਂ ਇਹ ਪਹਿਲੂ ਆਇਆ ਤੇ ਉਹ ਤੋਂ ਬਾਅਦ ਫਿਰ ਕੁਝ ਧਿਰਾਂ ਨੇ ਕੋਰਟ ਦਾ ਰੁਖ ਕੀਤਾ ਜੀ। ਪਟਿਆਲਾ ਖੇਤਰ ਨਾਲ ਸੰਬੰਧਿਤ ਕੁਝ ਧਿਰਾਂ ਨੇ ਕੋਰਟ ਦਾ ਰੁਖ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੰਚਾਇਤੀ ਰਾਜ ਐਕਟ 1994 ਤੇ ਸੰਵਿਧਾਨ ਦੀ ਧਾਰਾ 243A ਤੇ ਧਾਰਾ 15 ਦੇ ਤਹਿਤ ਪੰਚਾਇਤਾਂ ਦਾ ਕਾਰਜਕਾਲ ਪਹਿਲੀ ਮੀਟਿੰਗ ਤੋਂ 5 ਸਾਲ ਲਈ ਹੁੰਦਾ ਜੀ। ਤੇ ਇਸ ਲਈ ਤੁਸੀਂ ਉਸ ਮਿਆਦ ਦੇ ਰਹਿੰਦਿਆਂ ਕਿਵੇਂ ਇਹਨੂੰ ਭੰਗ ਕਰ ਸਕਦੇ ਹੋ, ਇਹਦੇ ਉੱਤੇ ਸਵਾਲ ਖੜਾ ਕੀਤਾ। 10 ਜਨਵਰੀ 2024 ਤੱਕ ਉਹਨਾਂ ਦਾ ਕਾਰਜਕਾਲ ਬਣਦਾ ਪ੍ਰਵੀਨ ਜੀ, ਤੇ ਤੁਸੀਂ 10 ਅਗਸਤ ਨੂੰ ਭੰਗ ਕੀਤੀਆਂ, ਮਤਲਬ ਪੂਰੇ 5 ਮਹੀਨੇ ਪਹਿਲਾਂ। ਤੇ ਇਸ ਦੇ ਉੱਤੇ ਫਿਰ ਜਦੋਂ ਅਦਾਲਤ 'ਚ ਮਾਮਲਾ ਗਿਆ, ਪੰਜਾਬ ਹਰਿਆਣਾ ਹਾਈ ਕੋਰਟ 'ਚ ਗਿਆ, ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿੱਧਾ ਪੁੱਛਿਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਪਰ ਰੋਕ ਲਾ ਦਈਏ। ਹੁਣ ਲੱਗਦਾ ਨਹੀਂ ਕਿ ਪੰਚਾਇਤਾਂ ਭੰਗ ਕਰਨੀਆਂ ਗਲਤ ਨੇ? ਠੀਕ ਹੈ। ਉਹਨਾਂ ਨੇ ਸਵਾਲ ਇਹ ਹੈ ਕਿ ਪ੍ਰਵੀਨ ਜੀ, ਕੱਲ ਨੂੰ ਰਾਜਪਾਲ ਕਹੇ ਕਿ ਮੈਂ ਵਿਧਾਨ ਸਭਾ ਨੂੰ ਕਹਿਣਾ ਕਿ ਹਾਂ ਛੁੱਟੀ ਕਰੋ, ਕੱਲ ਰਾਸ਼ਟਰਪਤੀ ਕਹਿਣ ਕਿ ਹਾਂ ਜਾਓ ਵੀ 5 ਮਹੀਨੇ ਪਹਿਲਾਂ ਹੀ, 6 ਮਹੀਨੇ ਪਹਿਲਾਂ ਹੀ, ਬਿਨਾਂ ਕਾਰਨ ਕਿਉਂ? ਸੋ ਇਸੇ ਉੱਤੇ ਸਵਾਲ ਖੜਾ ਹੋਇਆ। ਸੋ ਇਸ ਦੇ ਨਾਲ ਹੁਣ ਉਹ ਅਦਾਲਤੀ ਮਾਮਲੇ ਦੇ ਵਿੱਚ ਮਾਨ ਸਰਕਾਰ ਨੂੰ ਤਲਬ ਕਰ ਲਿਆ ਗਿਆ ਹਰਿਆਣਾ ਹਾਈ ਕੋਰਟ 'ਚ, ਔਰ ਉਹਨਾਂ ਨੇ ਉਚੇਚੇ ਤੌਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਉਹਦੇ ਵਿੱਚ ਸਵਾਲ ਪੁੱਛਿਆ ਕਿ ਕਿਉਂ ਨਾ ਤੁਹਾਡੇ ਨੋਟੀਫਿਕੇਸ਼ਨ ਦੇ ਉੱਤੇ ਰੋਕ ਲਾ ਦਿੱਤੀ ਜਾਵੇ। ਠੀਕ ਹੈ ਪ੍ਰਵੀਨ ਜੀ, ਇਹ ਉਹੀ ਸਰਕਾਰ ਹੈ ਜਿਹੜੀ ਵਾਅਦੇ ਬੜੇ ਐਲਾਨ ਬੜੇ ਕਰਦੀ ਰਹੀ ਪਰ ਨੋਟੀਫਿਕੇਸ਼ਨ ਕਰਨੇ ਭੁੱਲ ਜਾਂਦੀ ਹੈ। ਸੋ ਕਿੰਨੇ ਹੀ ਪਹਿਲੂ ਇਹੋ ਜਿਹੇ ਪਏ ਨੇ, ਚਾਹੇ ਉਹ ਕਿਸੇ ਨੂੰ ਨਿਯੁਕਤੀ ਪੱਤਰ ਵੰਡਣ ਦੀ ਗੱਲ ਹੋਵੇ, ਚਾਹੇ ਉਹ ਜੀਰਾ ਸ਼ਰਾਬ ਫੈਕਟਰੀ ਵਾਲਾ ਮਾਮਲਾ ਹੋਵੇ, ਇਹੋ ਜਿਹੇ ਕਿੰਨੇ ਹੀ ਮਾਮਲੇ ਨੇ ਜਿਹਨਾਂ 'ਚ ਨੋਟੀਫਿਕੇਸ਼ਨ ਆਇਆ ਹੀ ਨਹੀਂ, ਸਿਰਫ ਐਲਾਨ ਹੀ ਰਹਿ ਗਿਆ। ਸੋ ਪਰ ਇੱਥੇ ਬੜੀ ਮਿੰਟਲ ਆਏ ਕਿ ਪੰਚਾਇਤਾਂ ਭੰਗ ਦਾ ਨੋਟੀਫਿਕੇਸ਼ਨ ਚੱਕੋ ਜੀ, ਨਾਲ ਹੀ ਜਾਰੀ। ਸੋ ਇਸ ਨੂੰ ਲੈ ਕੇ ਜਦੋਂ ਇਹ ਪਹਿਲੂ ਆਇਆ ਤਾਂ ਕੁਝ ਧਿਰਾਂ ਨੇ ਅਦਾਲਤੀ ਰੁਖ ਅਪਣਾਇਆ ਤੇ ਅਦਾਲਤ ਨੇ ਪਰ ਸਖਤ ਫੈਸਲਾ ਲਿਆ। ਪੰਚਾਇਤਾਂ ਭੰਗ ਕਰਨ ਤੇ ਸਰਕਾਰ ਨੂੰ ਨੋਟਿਸ ਦਿੱਤਾ ਜਾਣਾ, ਪਟੀਸ਼ਨਕਾਰਾਂ ਦੀ ਸੁਣਵਾਈ ਹੋਣਾ ਤੇ ਅਦਾਲਤ ਵੱਲੋਂ ਮਾਨਯੋਗ ਜਸਟਿਸ ਰਾਜਮੋਹਨ ਸਿੰਘ ਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦਾ ਜਿਹੜਾ 2 ਮੈਂਬਰੀ ਬੈਂਚ ਹੈ ਇਹ ਮਾਮਲਾ ਸਾਰਾ ਦੇਖ ਰਿਹਾ। ਉਹਨਾਂ ਨੇ ਸਿੱਧਾ ਪੰਜਾਬ ਸਰਕਾਰ ਨੂੰ ਤਲਬ ਕਰਦਿਆਂ, ਨੋਟਿਸ ਜਾਰੀ ਕਰਦਿਆਂ ਸਪਸ਼ਟ ਸ਼ਬਦਾਂ 'ਚ ਪੁੱਛਿਆ ਕਿ ਕਿਉਂ ਨਾ ਤੁਹਾਡੇ ਹੁਕਮਾਂ ਦੇ ਉੱਤੇ ਰੋਕ ਲਾ ਦਿੱਤੀ ਜਾਵੇ। ਤੇ ਇਹਦਾ ਜਵਾਬ ਦੇਣ ਦੇ ਲਈ ਉਹਨਾਂ ਨੂੰ 28 ਅਗਸਤ ਨੂੰ ਸੱਦ ਲਿਆ ਜੀ। ਅਗਲੀ ਸੁਣਵਾਈ 28 ਅਗਸਤ ਨੂੰ ਹੈ। ਸੋ ਇਹਦੇ ਨਾਲ ਇੱਕ ਵਾਰ ਪਿੰਡਾਂ 'ਚ ਇੱਕ ਨਵੀਂ ਚਰਚਾ ਛਿੜਕੀ ਨਾ। ਠੀਕ ਹੈ। ਸੋ ਇਹਦਾ ਅਸਰ ਹੁਣ ਆਮ ਆਦਮੀ ਪਾਰਟੀ ਦੀ ਚੋਣ ਤੇ ਜਾਣਾ ਹੈ। ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪਿੰਡ ਐਕਟੀ ਪਹਿਲ ਕਦਮੀ ਕਰਨ,
ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਚੁਣਨ, ਔਰ ਇਹ ਲੰਮੇ ਸਮੇਂ ਤੋਂ ਮੰਗ ਰਹੀ ਆ। ਔਰ ਪ੍ਰਵੀਨ ਜੀ, ਇਹ ਤਾਂ ਚਲੋ ਹਾਈ ਕੋਰਟ 'ਚ ਪਹੁੰਚ ਗਏ। ਜੇ ਪਿੰਡਾਂ ਦੇ ਵਿੱਚ ਲੋਕ ਆਪ ਮਹਾਰੇ ਮਤਲਬ ਕਿ ਉਹ ਪੰਚਾਇਤ ਦੇ ਵਿੱਚ ਇਕੱਠੀਆਂ ਧਿਰਾਂ, ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਨਾ, ਫਿਰ ਤਾਂ ਕੋਰਟ ਵੀ ਉਹਨੂੰ ਚੈਲੰਜ ਨਹੀਂ ਕਰ ਸਕਦਾ ਕੱਲ ਨੂੰ। ਸਹੀ। ਸੋ ਇਸ ਲਈ ਉਹ ਫੈਸਲਾ ਜੇ ਨਗਰ ਪਿੰਡ ਸਾਰੇ ਪੰਚਾਇਤਾਂ ਦੇ ਮਤਲਬ ਸਰਪੰਚ ਪੰਚ ਵੀ ਲਾਂਭੇ ਹੋ ਜਾਂਦੇ ਜੇ ਪਿੰਡ ਦੇ ਵੋਟਰ 10% ਇਕੱਠੇ ਹੋ ਕੇ ਫੈਸਲਾ ਕਰ ਲੈਣ ਕਿ ਭਾਈ ਸਾਨੂੰ ਤਾਂ ਫੈਸਲਾ ਮਨਜ਼ੂਰ ਨਹੀਂਗਾ, ਤੇ ਇਸ ਲਈ ਉੱਥੇ ਉਹ ਡੰਮੀ ਕਾਗਜ਼ੀ ਕਾਰਵਾਈ ਹੁੰਦੀ ਹੈ ਸਾਡੀ। ਸੋ ਉਸ ਪਹਿਲੂ ਦੇ ਉੱਤੇ ਇਸ ਲਈ ਪੰਚਾਇਤਾਂ ਨੂੰ ਪੰਚਾਇਤੀ ਅਧਿਕਾਰ, ਉਹਨਾਂ ਦੇ ਬਣਦੇ ਹੱਕ ਹਕੂਕ, ਉਹਨਾਂ ਦੇ ਬਣਦੇ ਵਿਭਾਗ ਅੱਜ ਤੱਕ ਨਹੀਂ ਸੌਂਪੇ ਗਏ। ਤੇ ਅਕਾਲੀ ਕਾਂਗਰਸੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੀ ਪਾਰਟੀ ਦੀਆਂ ਪੰਚਾਇਤਾਂ ਬਣਾ ਕੇ ਪਿੰਡਾਂ 'ਚ ਧੜੇਬੰਦੀ ਵਧਾਈ ਹੈ। ਬਿਲਕੁਲ। ਤੇ ਉਹ ਸਰਪੰਚ ਪੰਚ ਬਣਨ ਦੀ ਲਾਲਸਾ ਐ ਹੋ ਗਈ ਕਿ ਜਿਵੇਂ ਪਤਾ ਨਹੀਂ ਕੀ ਪੈਸੇ ਵਟੇਰ ਆ ਜਾਣਾ। ਅੱਗੇ ਸਰਪੰਚ ਦਾ ਮਤਲਬ ਭਾਈ ਪਿੰਡ ਦਾ ਇਹ ਬੰਦਾ ਮੌਤਬਰ ਹੈ, ਇਹ ਬੰਦਾ ਸਮਰੱਥ ਹੈ, ਇਹ ਪੱਲਿਓਂ 4 ਪੈਸੇ ਲਾ ਸਕਦਾ, ਇਹਨੂੰ ਸਰਪੰਚ ਬਣਾ ਲਓ, ਇਹ ਪਿੰਡ ਦਾ ਕੋਈ ਸਵਾਰੂਗਾ। ਹੁਣ ਉਹ ਬਣਦੇ ਨੇ ਜਿਹੜੇ ਮਤਲਬ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਇਸ ਦੇ ਵਿੱਚੋਂ ਕੁਝ ਹਾਸਲ ਕਰ ਲੈਣਾ। ਸਾਰੇ ਸਰਪੰਚ ਏਦਾਂ ਦੇ ਨਹੀਂ ਹੈਗੇ, ਕਈਆਂ ਨੇ ਮਿਸਾਲ ਕਾਇਮ ਕੀਤੀ ਆ, ਪਰ ਜਦ ਤੋਂ ਰਾਜਨੀਤੀਕਰਨ ਹੋਇਆ ਪੰਚਾਇਤਾਂ ਦਾ ਤਦ ਤੋਂ ਇਹ ਬਹੁ ਗਿਣਤੀ ਵਧਿਆ ਵਰਤਾਰਾ। ਤੇ ਇਸ ਲਈ ਹੁਣ ਆਮ ਆਦਮੀ ਪਾਰਟੀ ਨੇ ਜਦੋਂ 92 MLA ਜਿੱਤੇ ਹੋਣ ਤਦ ਉਹਨੂੰ ਲੱਗਦਾ ਕਿ ਪੰਚਾਇਤਾਂ ਸਾਡੀਆਂ ਹੋਣੀਆਂ ਚਾਹੀਦੀਆਂ, ਤੇ ਸਾਡੀਆਂ ਹੋਣ ਲਈ ਜਿਹੜਾ MLA ਦੇ ਦਰ ਤੇ ਢੁਕਦਾ ਹੈ, ਜਿਹੜਾ ਕਿਸੇ ਹੋਰ ਲੀਡਰ ਦੇ ਦਰ ਤੇ ਢੁਕਦਾ, ਜਿਹਦੀ ਕਿਸੇ ਮੰਤਰੀ ਨਾਲ ਕੰਧ ਸਾਂਝੀ ਹੈ, ਜਿਹਦੇ ਕਿਸੇ ਨਾਲ ਹੱਥ ਉੱਤ ਪੈਂਦਾ ਹੈ, ਸੋ ਉਹ ਕਹਿੰਦਾ ਜੀ ਮੈਂ ਵੀ ਸਰਪੰਚ। ਹੁਣ ਇੱਕ ਪਿੰਡ 'ਚ ਆਮ ਆਦਮੀ ਪਾਰਟੀ ਦੇ 4 ਤੋਂ 5 ਸਰਪੰਚੀ ਦੇ ਦਾਅਵੇਦਾਰ, ਬਿਲਕੁਲ, ਤੇ ਪੰਚ ਤਾਂ ਪੁੱਛੋ ਇਹਨਾਂ ਲਿਸਟ ਕਿੰਨੀ ਆ, ਲੰਬੀ ਆ। ਸੋ ਇਸ ਲਈ ਹੁਣ ਇਹਦੇ ਉੱਤੇ ਇੱਥੇ ਆ ਕੇ ਫੈਸਲਾ ਇਹ ਵੀ ਖੜਾ ਕਿ ਭਾਈ ਤੁਸੀਂ ਇਹ ਫੈਸਲਾ ਜੇ ਲਾਗੂ ਵੀ ਹੋ ਗਿਆ ਤੇ ਤੁਸੀਂ ਚੋਣਾਂ ਪਹਿਲਾਂ ਕਰਾਓ, ਬਾਅਦ ਚੋਂ ਕਰਾਓ, ਤੈਅ ਸਮੇਂ ਤੇ ਕਰਾਓ, 5 ਮਹੀਨੇ ਪਹਿਲਾਂ ਭੰਗ ਕਰਕੇ ਤਾਂ ਫਸੇ ਹੀ ਫਸੇ। ਜਦੋਂ ਚੋਣਾਂ ਹੋਣਗੀਆਂ ਕਿਤੇ ਇਹ ਨਾ ਹੋਵੇ ਤੁਹਾਡੇ ਆਪ ਵਾਲੀ ਆਪਸ 'ਚ ਲੜ ਪੈਣ। ਬਿਲਕੁਲ ਸਹੀ ਹੈ ਇਹ ਵੀ। ਸੋ ਉਹਦੇ ਨਾਲ ਪਿੰਡਾਂ 'ਚ ਕੋਈ ਨਵੀਂ ਧੜੇਬਾਜ਼ੀ ਨਾ ਖੜੀ ਹੋ ਜਾਵੇ, ਨਵਾਂ ਕਲੇਸ਼ ਨਾ ਪੈ ਜਾਵੇ, ਇਹ ਵੀ ਫਿਕਰਮੰਦੀ ਖੜੀ ਆ। ਸੋ ਪਰ ਇੱਕ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਸਵਾਲੀਆ ਨਿਸ਼ਾਨ ਲਾ ਕੇ ਉਹਨੂੰ 28 ਅਗਸਤ ਨੂੰ ਤਲਬ ਕਰਕੇ ਪੁੱਛਿਆ ਕਿ ਦੱਸੋ ਜਨਾਬ, ਤੁਹਾਡੇ ਇਸ ਸੰਵਿਧਾਨ ਦੇ ਉਲਟ ਜਾ ਕੇ ਲਏ ਗਏ ਫੈਸਲੇ ਦੇ ਉੱਤੇ ਰੋਕ ਕਿਉਂ ਨਾ ਲਾ ਦਿੱਤੀ ਜਾਵੇ। ਸੋ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਗਈ ਪੰਚਾਇਤਾਂ ਨੂੰ ਭੰਗ ਕਰਕੇ। ਪ੍ਰਵੀਨ ਜੀ ਬਿਲਕੁਲ ਬਿਲਕੁਲ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਪੰਚਾਇਤਾਂ ਨੂੰ ਹੱਕ ਹਕੂਕ ਅਧਿਕਾਰ ਦੇਣ ਦੀ ਗੱਲ ਹੈ, 73ਵੀਂ ਸੋਧ ਵਾਲੇ ਜਿਹੜੇ ਅਧਿਕਾਰ ਮਿਲਣੇ ਸੀ ਪੰਚਾਇਤਾਂ ਨੂੰ, ਹਾਲੇ ਤੱਕ ਨਹੀਂ ਸ਼ਰਮਾ ਜੀ ਮਿਲੇ। ਨਹੀਂ ਮਿਲੇ। ਅਗਲੀ